ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਤੇ ਦੋਸਤੋ ਇੰਡੋਸ ਟੀਵੀ ਗੇਮਾਂ ਨੂੰ ਜਿੱਥੇ ਪ੍ਰਮੋਟ ਕਰਦਾ ਉੱਥੇ ਹੋਰ ਵੀ ਬਹੁਤ ਸਾਰੀਆਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਅਹਿਮ ਰੋਲ ਹਮੇਸ਼ਾ ਪਲੇ ਕਰਦਾ ਰਿਹਾ ਤੇ ਅੱਗੇ ਵੀ ਕਰਦਾ ਰਹੇਗਾ। ਤੇ ਅੱਜ ਇਸੇ ਰੋਲ ਦੇ ਅਧੀਨ ਅੱਜ ਅਸੀਂ ਇੱਕ ਅਹਿਮ ਕਮੇਟੀ ਦੇ ਨਾਲ ਇੰਟਰਵਿਊ ਕਰਨ ਜਾ ਰਹੇ ਹਾਂ ਜਿਹੜੇ ਕਿ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ। ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਸਿੱਖ ਗੇਮਸ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਜਦੋਂ ਵੀ ਕਿਤੇ ਪਰਦੇਸੀ ਗੇਮਾਂ ਦੀਆਂ ਗੱਲਾਂ ਹੁੰਦੀਆਂ ਤਾਂ ਮੋਹਲੀ ਕਤਾਰ ਦੇ ਵਿੱਚ ਸਿੱਖ ਗੇਮਸ ਦੀ ਗੱਲ ਹੁੰਦੀ ਆ। ਸਿੱਖ ਗੇਮਸ ਜਿਨ੍ਹਾਂ ਨੂੰ ਕਿ ਕਈ ਦਹਾਕੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਬੜੀ ਤਨਦੇਹੀ ਦੇ ਨਾਲ ਸਟਾਰਟ ਕੀਤਾ ਸੀ ਕਿ ਆਪਣੀ ਵਿਰਾਸਤ, ਆਪਣੇ ਸੱਭਿਆਚਾਰ, ਆਪਣੀਆਂ ਖੇਡਾਂ, ਪੇਂਡੂ ਖੇਡਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਕਿਵੇਂ ਸੁਜੀਤ ਰੱਖਣਾ ਤੇ ਨਾਲ ਦੀ ਨਾਲ ਜਿਹੜੀ ਅਗਲੀ ਆਉਣ ਵਾਲੀ ਪੀੜ੍ਹੀ ਆ, ਖਾਸ ਤੌਰ ਤੇ ਜਿਹੜੇ ਬੱਚੇ ਇੱਥੇ ਦੇ ਜੰਮ ਪਲੇ ਆ, ਉਹਨਾਂ ਨੂੰ ਉਹਦੇ ਵਿੱਚ ਕਿਵੇਂ ਭਾਈਵਾਲ ਬਣਾਉਣਾ। ਅੱਜ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਐਨਜ਼ੇ ਕਮੇਟੀ ਕਰਵਾਉਂਦੀ ਆ ਸਿੱਖ ਗੇਮਸ, ਉਹਦਾ ਕੁਈਨਜ਼ਲੈਂਡ ਦੀ ਕਮੇਟੀ ਜਿਹੜੀ ਸਬ ਕਮੇਟੀ ਆਪਾਂ ਕਹਿ ਸਕਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਆਈ ਹੈ। ਸਾਰੇ ਸੱਜਣਾਂ ਦਾ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਇੰਟਰੋਡਕਸ਼ਨ ਕਰਵਾਉਂਦਾ ਜਾਵਾਂ। ਸਭ ਤੋਂ ਪਹਿਲਾਂ ਬੈਠੇ ਨੇ ਸਾਡੇ ਰੌਕੀ ਭੁੱਲਰ ਜੀ ਤੇ ਨਾਲ ਨੇ ਹੈਪੀ ਧਾਮੀ ਜੀ ਤੇ ਨਾਲ ਨੇ ਜਗਦੀਪ ਭਿੰਡਰ ਜੀ। ਤੇ ਰੌਕੀ ਭੁੱਲਰ ਸਾਹਿਬ ਇਸ ਕਮੇਟੀ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ ਭੂਮਿਕਾ ਨਿਭਾ ਰਹੇ ਨੇ ਤੇ ਸਾਡੇ ਦਲਜੀਤ ਸਿੰਘ ਧਾਮੀ ਜਿਨ੍ਹਾਂ ਨੂੰ ਕਿ ਅਸੀਂ ਪਿਆਰ ਨਾਲ ਹੈਪੀ ਧਾਮੀ ਵੀ ਕਹਿੰਦੇ ਨੇ ਤੇ ਉਹ ਇਸ ਵੇਲੇ ਪ੍ਰੈਜ਼ੀਡੈਂਟ ਦੀ ਭੂਮਿਕਾ ਰੀਜਨਲ ਕਮੇਟੀ ਸਿੱਖ ਗੇਮਸ ਕੁਈਨਜ਼ਲੈਂਡ ਦੀ ਵਿੱਚ ਨਿਭਾ ਰਹੇ ਨੇ। ਤੇ ਸਾਡੇ ਇਸ ਮੰਚ ਦੇ ਸੈਕਟਰੀ ਸਿੱਖ ਗੇਮਸ ਕੁਈਨਜ਼ਲੈਂਡ ਦੇ ਜਗਦੀਪ ਭਿੰਡਰ ਜੀ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਸਭ ਤੋਂ ਪਹਿਲਾਂ ਖੈਰ ਪ੍ਰੈਜ਼ੀਡੈਂਟ ਸਾਹਿਬ ਤੁਹਾਡੇ ਤੋਂ ਸਟਾਰਟ ਕਰਦੇ ਆ, ਹੈਪੀ ਧਾਮੀ ਜੀ। ਤੇ ਕਿਹੋ ਜਿਹਾ ਲੱਗ ਰਿਹਾ, ਕਿਉਂਕਿ ਪਹਿਲਾਂ ਤਾਂ ਇਹ ਗੇਮਸ ਪਰਥ ਦੇ ਵਿੱਚ ਹੋਣ ਜਾ ਰਹੀਆਂ ਸੀ, ਪਿਛਲੀ ਵਾਰ ਕੋਵਿਡ ਕਰਕੇ ਕੈਂਸਲ ਕਰਨੀਆਂ ਪਈਆਂ। ਇਸ ਵਾਰ ਇਹ ਜਿਹੜੀਆਂ ਗੇਮਸ ਆ ਕਿਹਾ ਗਿਆ ਕਿ ਹਰ ਸਟੇਟ ਆਪਣੇ ਲੈਵਲ ਦੇ ਉੱਤੇ ਕਰਵਾ ਲਓ। ਬਹੁਤ ਘੱਟ ਟਾਈਮ ਪੀਰੀਅਡ ਦੇ ਵਿੱਚ ਦਿੱਤਾ ਗਿਆ ਤੇ ਕਾਫੀ ਸਟ੍ਰੈਸ ਦੇ ਵਿੱਚ ਲੱਗਦੇ ਆ ਤੁਸੀਂ। ਹਾਂਜੀ, ਪਰ ਇਹ ਹੈ ਕਿ ਸਾਰੀ ਕਮਿਊਨਿਟੀ ਦੀ ਸਪੋਰਟ ਕਰਕੇ ਕੋਈ ਐਡਾ ਸਟ੍ਰੈਸ ਨਹੀਂ ਮਹਿਸੂਸ ਹੋ ਰਿਹਾ। ਬਾਕੀ ਸਾਡਾ ਟੀਮ ਵਰਕ ਬਹੁਤ ਵਧੀਆ ਆ। ਪਹਿਲਾਂ ਤਾਂ ਮੈਂ ਇੰਡੋਸ ਟੀਵੀ ਦਾ ਧੰਨਵਾਦ ਕਰਦਾ ਕਿ ਐਜ਼ ਏ ਮੀਡੀਆ ਪਾਰਟਨਰ ਸਾਡੀ ਬਹੁਤ ਸਪੋਰਟ ਕਰ ਰਹੇ ਆ ਤੇ ਦੂਸਰਾ ਇਹਨਾਂ ਦੇ ਦਰਸ਼ਕਾਂ ਦਾ ਕਿ ਉਹ ਵੱਧ ਤੋਂ ਵੱਧ ਸਾਡੀ ਸਪੋਰਟ ਕਰ ਰਹੇ ਆ ਤੇ ਬਾਕੀ ਹੋ ਹੀ ਜਾਂਦਾ ਸਾਰਾ ਕੁਝ ਹੀ। ਵੈਸੇ ਸਪਾਂਸਰਸ ਆਪਣੇ ਆਪ ਅੱਗੇ ਆ ਰਹੇ ਆ, ਸਾਨੂੰ ਬਹੁਤਾ ਜ਼ਿਆਦਾ ਸਟਰਗਲ ਨਹੀਂ ਕਰਨੀ ਪੈ ਰਹੀ। ਇਸ ਕਰਕੇ ਸਾਰੀ ਪੰਜਾਬੀ ਕਮਿਊਨਿਟੀ ਦਾ ਬਹੁਤ-ਬਹੁਤ ਧੰਨਵਾਦ ਸਪੋਰਟ ਕਰਨ ਲਈ ਜੀ। ਤੇ ਥੈਂਕਸ ਜੀ। ਇਹ ਪ੍ਰੈਜ਼ੀਡੈਂਟ ਵੱਲੋਂ ਕੋਈ ਸ਼ਬਦ ਬੋਲੇ ਗਏ ਆ। ਵਾਈਸ ਪ੍ਰੈਜ਼ੀਡੈਂਟ ਸਾਹਿਬ ਤੁਹਾਡੇ ਤੇ ਕੋਈ ਪ੍ਰੈਸ਼ਰ ਇਸ ਤਰ੍ਹਾਂ ਦਾ, ਕਿਉਂਕਿ 2 ਹਫ਼ਤੇ ਪਹਿਲਾਂ ਤੁਹਾਨੂੰ ਕਹਿ ਦਿੱਤਾ ਜਾਂਦਾ ਐਡਾ ਵੱਡਾ ਬਜਟ, ਐਡੀਆਂ ਹਜ਼ਾਰਾਂ ਦੇ ਵਿੱਚ ਦਰਸ਼ਕ ਪਹੁੰਚਦੇ ਨੇ, ਭਾਵੇਂ ਕਿ ਸਾਰੇ ਆਸਟ੍ਰੇਲੀਆ ਵਾਈਡ ਹੁੰਦੀਆਂ, ਇਹ ਭਾਵੇਂ ਸਟੇਟ ਵਾਈਡ ਆ, ਤੇ ਬਹੁਤ ਵੱਡਾ ਇੱਕ ਇਕੱਠ ਹੋਣ ਜਾ ਰਿਹਾ ਇਹਨਾਂ ਗੇਮਸ ਦੇ, ਭਾਵੇਂ ਕਿ ਕੋਵਿਡ ਕਰਕੇ ਕੁਝ ਪ੍ਰਭਾਵ ਵੀ ਪੈਣਗੇ। ਕਿਹੋ ਜਿਹਾ ਦੇਖਦੇ ਆ ਕਿ ਜਿਹੜੇ ਪ੍ਰਬੰਧ ਆ ਸੁਚਾਰੂ ਰੂਪ ਦੇ ਵਿੱਚ ਕਿਵੇਂ ਚੱਲ ਰਹੇ ਆ? ਦੇਖੋ ਜੀ, 2 ਵੀਕ ਪਹਿਲਾਂ ਪਤਾ ਲੱਗਾ ਸੀ ਆਪਣੇ ਵੀ ਲੋਕਡਾਊਨ ਹੋ ਗਿਆ ਪਰਥ ਵਿੱਚ ਵੀ, ਸੋ ਰਿਸਕ ਨਹੀਂ ਸੀ ਲੈਣਾ ਚਾਹੁੰਦੇ ਜਿਹੜੀ ਮੇਨ ਐਨਜ਼ ਕਮੇਟੀ ਹੈ। ਸੋ ਸਾਰਿਆਂ ਨੂੰ ਲੋਕਲ ਸਿਟੀਜ਼ ਨੂੰ ਕਿਹਾ ਗਿਆ ਕਿ ਆਪਣੀਆਂ ਲੋਕਲ ਗੇਮਸ ਕਰਵਾ ਲਓ। ਸੋ ਸਾਡੀ 2 ਵੀਕ ਪਹਿਲਾਂ ਹੀ ਅਜੇ ਕਮੇਟੀ ਤਿਆਰ ਹੋਈ ਸੀ ਤੇ ਉਹਨਾਂ ਦਾ ਜਿੰਨੀ ਕਮੇਟੀ ਮੈਂਬਰ ਨੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਨੇ ਬਹੁਤ ਹਮਲਾ ਮਾਰ ਕੇ ਇਹ ਸਾਰਾ ਕੁਝ ਕਰ ਲਿਆ। ਕਿਉਂਕਿ ਸਪਾਂਸਰਸ ਜਿਹੜੇ ਸਾਡੇ ਪੰਜਾਬੀ ਕਮਿਊਨਿਟੀ ਦੇ ਕਾਫੀ ਬਿਜ਼ਨਸਮੈਨ ਵੱਡੇ ਵੀ ਹੈਗੇ ਨੇ, ਸਾਰਿਆਂ ਵੱਲੋਂ ਬਹੁਤ ਜ਼ਿਆਦਾ ਸਪੋਰਟ ਕੀਤੀ ਗਈ ਹੈ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਸੋ ਉਹਨਾਂ ਕਰਕੇ ਇਹ ਨੇਪਰੇ ਚੜ ਰਿਹਾ ਸਾਰਾ ਜਿੰਨਾ ਸਾਡੀਆਂ ਗੇਮਸ ਨੇ। ਤੇ ਜਿਹੜੇ ਸਾਡੇ ਕਮੇਟੀ ਮੈਂਬਰ ਖਾਸ ਕਰਕੇ ਪ੍ਰੈਜ਼ੀਡੈਂਟ ਧਾਮੀ ਸਾਹਿਬ, ਭਾਜੀ ਜਗਦੀਪ ਹੋਣੀ ਤੇ ਸਾਡੇ ਜਿਹੜੇ ਬਾਕੀ ਨੇ ਕਮੇਟੀ ਮੈਂਬਰਸ, ਉਹਨਾਂ ਦਾ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਉਹਨਾਂ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਇਸ ਦੇ ਵਿੱਚ ਹਮਲਾ ਮਾਰ ਕੇ ਤੇ ਇਹਨਾਂ ਨੂੰ ਵਧੀਆ ਕਰੀਏ। ਸੋ ਅਸੀਂ ਸਾਰੇ ਬਹੁਤ ਖੁਸ਼ ਹਾਂ ਇਸ ਵੇਲੇ, ਸਾਡੇ ਕਮਿਊਨਿਟੀ ਸਾਡੇ ਨਾਲ ਆ ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਗੇਮਸ ਹੋਣਗੀਆਂ। ਤੇ ਹੈਪੀ ਧਾਮੀ ਸਾਹਿਬ, ਜਿੱਦਾਂ ਕਿ ਪਹਿਲਾਂ ਮੈਂ ਗੱਲ ਕੀਤੀ ਕਿ ਇੱਥੇ ਸ਼ਮੂਲੀਅਤ ਜਿਹੜੀ ਇੱਥੇ ਦੀ ਯੰਗ ਜਨਰੇਸ਼ਨ ਆ ਤੇ ਉਹਨਾਂ ਦੀ ਸ਼ਮੂਲੀਅਤ ਬੜੀ ਜ਼ਰੂਰੀ ਆ ਤੇ ਤੁਸੀਂ ਵਧਾਈ ਦੇ ਪਾਤਰ ਵੀ ਹੋ ਕਿ ਇਸ ਵਾਰ ਇਸ ਕਮੇਟੀ ਦੇ ਵਿੱਚ ਇੱਥੇ ਦੇ ਜੰਪਲ ਜਿਹੜੇ ਬੱਚੇ ਆ ਉਹਨਾਂ ਨੂੰ ਤੁਸੀਂ ਕਮੇਟੀ ਦੇ ਵਿੱਚ ਲਿਆ ਆ। ਇਹਦਾ ਮਤਲਬ ਇਹ ਆ ਕਿ ਤੁਸੀਂ ਵੀ ਹੁਣ ਪ੍ਰਵਾਨ ਕਰ ਰਹੇ ਹੋ। ਪਹਿਲਾਂ ਇਹ ਪ੍ਰਵਾਨਗੀ ਸ਼ਾਇਦ ਮੰਨੀ ਨਹੀਂ ਜਾਂਦੀ ਸੀ, ਤੁਸੀਂ ਇਹ ਪਿਰਤ ਪਾਈ ਆ, ਵਧਾਈ ਆ ਇਹਦੇ ਲਈ ਵੀ। ਹਾਂਜੀ, ਪਹਿਲਾਂ ਤਾਂ ਆਪਾਂ ਸਾਰੇ ਇਸ ਵਧਾਈ ਦੇ ਪਾਤਰ ਆ ਜੀ ਕਿ ਆਪਾਂ ਪਹਿਲੀ ਵਾਰ ਸਾਰੇ ਪੰਜਾਬੀ ਸਾਰੀਆਂ ਕਲੱਬਾਂ ਤੋਂ, ਜਿੰਨੀਆਂ ਵੀ 14 ਕਲੱਬਸ ਆ ਬ੍ਰਿਸਬਨ 'ਚ, ਸਾਰਿਆਂ ਦੀ ਸਰਬਸੰਮਤੀ ਨਾਲ ਕਮੇਟੀ ਬਣੀ ਆ ਤੇ ਹਰ ਇੱਕ ਕਲੱਬ 'ਚੋਂ ਇੱਕ ਮੈਂਬਰ ਲਿਆ ਗਿਆ ਤੇ ਉਹਦੇ 'ਚ ਮੋਸਟ ਆਫ ਦਾ ਟਾਈਮ ਜਿਹੜੇ ਯੰਗਸਟਰਸ ਆ ਆਸਟ੍ਰੇਲੀਅਨ ਬੋਨਸ ਵੀ ਤਕਰੀਬਨ ਹਾਫ ਦਾ ਕਮੇਟੀ ਜਿਹੜੀ ਆਸਟ੍ਰੇਲੀਅਨ ਬੋਨ ਕੇ ਬੱਚੇ ਆ ਜਿਹੜੇ ਕੰਮ ਕਰਨਾ ਚਾਹੁੰਦੇ ਸੀ, ਜਦੋਂ ਸ਼ਾਇਦ ਉਹਨਾਂ ਦੇ ਪਹਿਲਾਂ ਇੰਟਰਸਟ ਨਹੀਂ ਸੀ ਜਾਂ ਚਾਂਸਸ ਨਹੀਂ ਮਿਲੇ। ਤਾਂ ਇਸ ਗੱਲ ਦੇ ਸਾਰੇ ਆਪਾਂ ਵਧਾਈ ਦੇ ਪਾਤਰ ਆ ਕਿ ਆਪਾਂ
ਇਕਜੁੱਟ ਹੋ ਕੇ ਤੁਰੇ ਆ ਸਾਰੇ ਪੰਜਾਬ। ਜੀ ਤੇ ਬਹੁਤ ਬਹੁਤ ਧੰਨਵਾਦ। ਇਹ ਚਾਂਸ ਜਿਹੜਾ ਆ ਤੁਸੀਂ ਪ੍ਰੋਵਾਈਡ ਕੀਤਾ ਆ, ਫਿਰ ਤਾਂ ਇੱਕ ਨਵੀਂ ਪਾਈ ਆ। ਤੇ ਹੁਣ ਆਪਾਂ ਰੁੱਖ ਕਰਦੇ ਆ ਜਗਦੀਪ ਭਿੰਡਰ ਜੀ ਵੱਲ, ਜਿਹੜੇ ਕਿ ਕਿਉਂਕਿ ਇੱਕ ਸੈਕਟਰੀ ਦੀ ਭੂਮਿਕਾ ਇਹ ਬਹੁਤ ਅਹਿਮ ਆ। ਪ੍ਰਧਾਨ ਤੇ ਸਟੇਜ ਸੈਕਟਰੀ ਦੇ ਉੱਤੇ ਬਹੁਤ ਜ਼ਿਆਦਾ ਬੋਝ ਆ, ਸਾਰਿਆਂ ਨਾਲ ਤਾਲਮੇਲ ਕਰਨਾ, ਖਾਸ ਤੌਰ ਤੇ ਐਨਜ਼ਿਕ ਕਮੇਟੀ ਦੇ ਨਾਲ ਤਾਲਮੇਲ ਕਰਨਾ। ਕਿਹੋ ਜਿਹਾ ਲੱਗਦਾ ਕਿ ਕੁਈਨਸਲੈਂਡ ਦੀਆਂ ਜਿਹੜੀਆਂ ਗੇਮਸ ਆ, ਤੁਸੀਂ ਰੂਲਸ ਵੈਸੇ ਐਨਜ਼ਿਕ ਕਮੇਟੀ ਦੇ ਹੀ ਕਰ ਰਹੇ ਹੋ ਫੋਲੋ, ਜਾਂ ਤੁਸੀਂ ਆਪ ਵੀ ਕੁਝ ਕੀਤਾ? ਹਾਂਜੀ, ਨਹੀਂ, ਸਾਰੇ ਰੂਲਸ ਉਹਨਾਂ ਦੇ ਫੋਲੋ ਹੋ ਰਹੇ ਨੇ, ਸਾਰੇ ਪ੍ਰੋਟੋਕਾਲਸ ਉਹਨਾਂ ਦੇ ਫੋਲੋ ਹੋ ਰਹੇ ਨੇ ਜੀ। ਕਿਉਂਕਿ ਦੇਖੋ ਜੀ 33rd ਈਅਰ ਹੈ ਜੀ। ਤੇ ਉਹ ਬਹੁਤ ਕੁਝ ਉਹ ਰਾਈਟ ਕਰ ਰਹੇ ਨੇ ਤਾਂ ਕਿ 33 ਸਾਲ ਉਹਨਾਂ ਨੇ ਇਹ ਚੀਜ਼ ਚਲਾਈ ਹੈ। ਜੀ ਜੀ ਤੇ ਹੋਪਫੁਲੀ ਅੱਗੇ ਵੀ ਮਤਲਬ ਵੱਧ ਚੜ ਕੇ ਚਲਦੀ ਰਹੀ, ਗੇਮਸ ਬਹੁਤ ਵੱਡੀਆਂ ਹੋ ਰਹੀਆਂ ਨੇ ਹੁਣ ਜੀ। ਤੇ ਉਹ ਸਾਰੇ ਉਹਨਾਂ ਦੇ ਪ੍ਰੋਟੋਕਾਲਸ ਫੋਲੋ ਹੋ ਰਹੇ ਨੇ। ਤੇ ਜਿੱਥੇ ਸਾਨੂੰ ਕਿਤੇ ਡਾਊਟ ਲੱਗਦਾ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਹਾਂ ਤੇ ਮਤਲਬ ਸਾਰਾ ਕੁਝ ਉਹਨਾਂ ਦੀ ਮਰਜ਼ੀ ਨਾਲ ਹੀ ਹੋ ਰਿਹਾ ਹੈ ਜੀ। ਜਿਸ ਤੱਕ ਗੇਮਸ, ਕਿਉਂਕਿ ਸਾਡੇ ਦਰਸ਼ਕਾਂ ਦੇ ਵਿੱਚ ਅਗਲਾ ਕੁਐਸਚਨ ਇਹ ਹੋਣਾ, ਸਭ ਤੋਂ ਪਹਿਲਾ ਕੁਐਸਚਨ ਇੱਕ ਪੰਜਾਬੀ ਹੋਣ ਦੇ ਨਾਤੇ ਇਹੀ ਹੁੰਦਾ ਵੀ ਕੀ ਕਬੱਡੀ ਹੈਗੀ ਆ? ਇਹ ਬਹੁਤ ਸਾਰੇ ਸਵਾਲ ਨੇ ਕਿ ਕਬੱਡੀ ਇਸ ਵਾਰ ਸ਼ਾਇਦ ਇਸ ਵਿੱਚ ਸ਼ਮੂਲੀਅਤ ਨਹੀਂ ਹੈਗੀ, ਹੋਰ ਪਰ ਕਿਹੜੀਆਂ ਗੇਮਸ ਤੁਸੀਂ ਲੈ ਕੇ ਆ ਰਹੇ ਹੋ ਇੱਥੇ? ਹਾਂਜੀ, ਦੇਖੋ ਜੀ, ਸਾਡੇ ਕੋਲ ਇੱਥੇ ਸੌਕਰ ਦੀਆਂ ਬਹੁਤ ਜ਼ਿਆਦਾ ਟੀਮਸ ਬ੍ਰਿਸਬੇਨ ਤੋਂ ਮਤਲਬ ਹਰ ਸਾਲ ਪਾਰਟਿਸਿਪੇਟ ਕਰਦੀਆਂ ਜਦੋਂ ਕਿਤੇ ਵੀ ਸਿਡਨੀ, ਮੈਲਬਰਨ ਜਾਂ ਕਿਤੇ ਵੀ ਸਿੱਖ ਗੇਮਸ ਹੁੰਦੀਆਂ ਨੇ। ਤੇ ਸਾਡੇ ਕੋਲ ਮਤਲਬ ਇੱਥੇ ਕਾਫੀ ਪੁਰਾਣੇ ਕਲੱਬਸ ਨੇ ਤੇ ਉਹਨਾਂ ਹਰ ਕਲੱਬ ਕੋਲ 9 ਤੋਂ 10 ਟੀਮਾਂ ਜਿਹੜੀਆਂ ਸੌਕਰ ਦੀਆਂ ਹੈਗੀਆਂ ਨੇ। ਤੇ ਉਹਦੇ ਵਿੱਚ ਸਾਡੇ ਕੋਲ ਇਸ ਟਾਈਮ 35 ਟੀਮਸ ਜਿਹੜੀਆਂ ਸੌਕਰ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ। ਫਿਰ ਕ੍ਰਿਕਟ ਕਰ ਰਹੀਆਂ 16 ਟੀਮਸ ਕ੍ਰਿਕਟ ਦੀਆਂ ਨੇ। ਫਿਰ ਸਾਡੇ ਕੋਲੇ ਵਾਲੀਬਾਲ ਸਮੈਸ਼ਿੰਗ ਦੀਆਂ 6 ਟੀਮਸ ਨੇ, ਵਾਲੀਬਾਲ ਸ਼ੂਟਿੰਗ ਦੀਆਂ 9 ਟੀਮਸ ਨੇ ਤੇ ਟੋਟਲ ਕੋਈ 800 ਦੇ ਕਰੀਬ ਪਲੇਅਰ ਜਿਹੜਾ ਉਹ 2 ਦਿਨ ਉੱਥੇ ਖੇਡੇਗਾ। ਜੀ, ਖਾਸ ਤੌਰ ਤੇ ਜਿੱਦਾਂ ਤੁਸੀਂ ਕਿਹਾ ਕਿ ਪਲੇਅਰਸ ਬਹੁਤ ਵੱਡੇ ਲੈਵਲ ਦੇ ਉੱਤੇ ਆ ਰਹੇ ਆ, ਉੱਥੇ ਫਿਰ ਪਲੇਅਰਾਂ ਦੇ ਮਨ ਦੇ ਵਿੱਚ ਇੱਕ ਨਿਰਪੱਖਤਾ ਦੀ ਭਾਵਨਾ ਜ਼ਰੂਰ ਆਉਂਦੀ ਆ ਕਿ ਰੈਫਰੀ, ਕਿ ਖਾਸ ਤੌਰ ਤੇ ਐਨਜ਼ਿਕ ਕਮੇਟੀ ਦਾ ਇਹ ਰਿਕਾਰਡ ਰਿਹਾ ਕਿ ਰੈਫਰੀ ਬਹੁਤ ਆਲੇ ਦਰਜੇ ਦੇ ਉਹਨਾਂ ਨੇ ਹਮੇਸ਼ਾ ਲਿਆਂਦੇ ਆ, ਚਾਹੇ ਉਹ ਸੌਕਰ ਦੀ ਗੱਲ ਕਰ ਲਈਏ, ਚਾਹੇ ਕਬੱਡੀ ਦੀ ਗੱਲ ਕਰ ਲਈਏ, ਕਦੀ ਕੋਈ ਵਿਵਾਦਮਈ ਹੋਇਆ ਨਹੀਂ ਇਸ ਤਰੀਕੇ ਨਾਲ। ਪਰ ਕਿਉਂਕਿ ਕੁਈਨਸਲੈਂਡ ਦੀਆਂ ਰੀਜਨਲ ਗੇਮਸ ਆ ਤੇ ਤੁਸੀਂ ਅੰਪਾਇਰਿੰਗ ਦਾ ਜਿੰਮਾ ਕਿੱਦਾਂ ਦੇਖਦੇ ਹੋ? ਹਾਂਜੀ, ਅੰਪਾਇਰਿੰਗ ਦਾ ਧਾਮੀ ਭਾਜੀ ਜ਼ਿਆਦਾ ਦੱਸ ਸਕਦੇ ਨੇ ਤੁਹਾਨੂੰ। ਇਹਨਾਂ ਨੇ ਸਾਰੇ ਰੈਫਰੀਜ਼ ਜਿਹੜੇ ਬਾਹਰੋਂ ਲਏ ਨੇ। ਜੀ ਹਾਂਜੀ, ਜਿੰਨੇ ਵੀ ਫੁੱਟਬਾਲ ਦੇ ਰੈਫਰੀਜ਼ ਆ ਉਹ ਸਾਰੇ ਕੁਆਲੀਫਾਈਡ ਤੇ ਫਰਸਟ ਗ੍ਰੇਡ ਦੇ ਰੈਫਰੀ ਆ, ਜੋ ਕਿ ਰੋਡ ਤੱਕ ਦੀਆਂ ਆਪਣੇ ਇਹ ਸਨਕੋਕ ਸਟੇਡੀਅਮ 'ਚ ਗੇਮਾਂ ਖਿਡਾਉਂਦੇ ਨੇ। ਤੇ ਮੈਂ ਇੱਥੇ ਨਾਮ ਮੈਂਸ਼ਨ ਵੀ ਕਰਨਾ ਚਾਹੂੰਗਾ ਕਿ ਜਿਮ ਬੈਲੋਜ਼ ਦਾ, ਜੇ ਕਿ ਪਿਛਲੀਆਂ 2-3 ਸਿੱਖ ਗੇਮਸ ਤੋਂ ਆਪਣੇ ਨਾਲ ਇਨਵੋਲਵ ਕੁਈਨਲੈਂਡ ਪੁਲਿਸ ਤੋਂ ਲਾਇਸੈਂਸ ਆਫੀਸਰ ਨੇ ਉਹ, ਤੇ ਉਹਨਾਂ ਦੇ ਸਹਿਯੋਗ ਨਾਲ ਆਪਾਂ ਰੈਫਰਿੰਗ ਦਾ ਪ੍ਰਬੰਧ ਕੀਤਾ ਹੈ ਜੀ। ਤੇ ਰੌਕੀ ਭੁੱਲਰ ਸਾਹਿਬ, ਸਭ ਤੋਂ ਪਹਿਲਾ ਸਵਾਲ ਜਿਹੜਾ ਆ ਜਾਂਦਾ ਜ਼ਿਹਨ ਦੇ ਵਿੱਚ ਜਦੋਂ ਪਰਿਵਾਰਾਂ ਦੀ ਗੱਲ ਚੱਲਦੀ ਹੈ ਕਿ ਪਰਿਵਾਰ ਬਹੁਤ ਹੁਮਾ ਕੇ ਪਹੁੰਚਦੇ ਆ, ਬੱਚੇ, ਲੇਡੀਜ਼, ਉਹ ਫਿਰ ਪਹਿਲਾ ਕੁਐਸਚਨ ਹੁੰਦਾ ਕਿ ਸਿਕਿਉਰਿਟੀ ਦਾ ਪ੍ਰਬੰਧ, ਪੈਰਾਮੈਡਿਕਸ ਦਾ ਪ੍ਰਬੰਧ, ਕਿਹੋ ਜਿਹਾ ਪ੍ਰਬੰਧ ਇੱਥੇ ਕਮੇਟੀ ਦੇ ਵਿੱਚ ਹੋ ਰਹੇ ਆ? ਐਜ਼ ਲਾਸਟ ਜਦੋਂ ਸਿੱਖ ਗੇਮਸ ਹੋਈਆਂ ਸੀ ਤਾਂ ਉਦੋਂ ਵੀ ਇੱਕ ਪਰਿਵਾਰਕ ਗੇਮਸ ਨੇ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ। ਸੋ ਸਿਕਿਉਰਿਟੀ ਦਾ ਪ੍ਰਬੰਧ ਜਿਹੜਾ ਉਹ ਆਲਰੇਡੀ ਕਰ ਚੁੱਕੇ ਅਸੀਂ ਜੀ। ਸੋ ਬਾਕੀ ਵੀ ਆਪਣੇ ਲੋਕ ਇੰਨੇ ਕੁ ਸਿਆਣੇ ਆ ਕਿ ਅਸੀਂ ਸਾਰੇ ਇੱਕ ਦੂਜੇ ਦੇ ਪਰਿਵਾਰਾਂ ਦਾ ਖਿਆਲ ਰੱਖਦੇ ਹਾਂ। ਸਾਡੇ ਸਾਰਿਆਂ ਦੀਆਂ ਧੀਆਂ ਭੈਣਾਂ ਨੇ ਤੇ ਸਾਡੀਆਂ ਬੇਟੀਆਂ ਨੇ, ਛੋਟੇ ਛੋਟੇ ਬੱਚੇ ਨੇ ਸਾਡੇ। ਸੋ ਮੈਨੂੰ ਲੱਗਦਾ ਕਿ ਸਿਕਿਉਰਿਟੀ ਤਾਂ ਹੈ ਹੀ ਹੈ। ਸਾਡੇ ਸਾਰੇ ਜਿਹੜੇ ਜਿੰਨੇ ਵੀ ਅਸੀਂ ਕਮਿਊਨਿਟੀ ਦੇ ਮੈਂਬਰਸ ਆ ਜਿਹੜੇ ਉੱਥੇ ਆਉਣਗੇ, ਅਸੀਂ ਆਪ ਹੀ ਖੁਦ ਇੱਕ ਦੂਜੇ ਦਾ ਖਿਆਲ ਰੱਖਾਂਗੇ ਤੇ ਆਈ ਥਿੰਕ ਜੀ ਉਹ ਬੈਟਰ ਰਹੇਗਾ ਜੀ। ਕਿਉਂਕਿ ਕਰਦੇ ਵੀ ਨੇ ਆਪਣੇ ਲੋਕ, ਆਈ ਥਿੰਕ ਮੈਜੋਰਟੀ ਆਫ ਪੀਪਲ ਸਾਰੇ ਆਪਣੇ ਫੈਮਿਲੀ ਨੂੰ ਬਿਲੋਂਗ ਕਰਦੇ ਹਰ ਕੋਈ। ਤੇ ਇੱਥੇ ਜਿੰਨੇ ਵੀ ਆਪਣੇ ਵਿਦਿਆਰਥੀ ਨੇ ਸਾਰੇ ਜਿਹੜੇ ਇੰਡੀਆ ਤੋਂ ਵੀ ਆਏ ਨੇ, ਆਪਣੇ ਭੈਣ ਭਰਾ ਸਾਰੇ, ਉਹ ਵੀ ਇੱਕ ਦੂਜੇ ਦੇ ਨਾਲ ਸਾਰੇ ਇਨਵੋਲਵ ਨੇ, ਰਿਸ਼ਤੇਦਾਰ ਨੇ ਉਹਨਾਂ ਦੇ। ਸਾਰਿਆਂ ਨੂੰ ਪਤਾ ਹੈ ਕਿ ਆਪਣੇ ਕਿੱਦਾਂ ਰਿਸਪੈਕਟ ਕਰਨੀ ਹੈ ਆਪਣੇ ਵੱਡਿਆਂ ਦੀ ਤੇ ਛੋਟਿਆਂ ਦੀ। ਸੋ ਆਈ ਥਿੰਕ ਸਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਏਗੀ ਜੀ। ਤੇ ਹੈਪੀ ਧਾਮੀ ਸਾਹਿਬ, ਪਾਰਕਿੰਗ ਦਾ ਪ੍ਰਬੰਧ ਵੀ ਥੋੜਾ ਜਿਹਾ ਦੱਸੋ। ਹਾਂਜੀ, ਪਾਰਕਿੰਗ ਬਹੁਤ ਜ਼ਿਆਦਾ ਖੁੱਲੀ ਹੈ, ਕੋਈ ਪ੍ਰੋਬਲਮ ਨਹੀਂ। ਪਰ ਇਹ ਹੈ ਕਿ ਐਂਟਰੈਂਸ ਤੋਂ 1 ਵੇ ਜਾ ਕੇ ਫੁੱਟਬਾਲ ਗਰਾਊਂਡਸ ਦੇ ਪਿੱਛੇ, ਬਾਕੀ ਆਪਾਂ ਸਾਰੀਆਂ ਕਲੱਬਾਂ ਨੂੰ ਮੈਪ ਵੀ ਭੇਜ ਦਾਂਗੇ ਤੇ ਆਪਣੇ ਆਪਣੇ ਕਲੱਬ ਦੇ ਜਿਹੜੇ ਕੋਆਰਡੀਨੇਟਰ ਆ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਆ ਕਿ ਪਾਰਕਿੰਗ ਤਕਰੀਬਨ ਐਟਲੀਸਟ 1000 ਕਾਰ ਪਾਰਕ ਐਟਲੀਸਟ ਹੋਊਗੀ ਜੀ। ਖਾਸ ਤੌਰ ਤੇ ਬ੍ਰਿਸਬੇਨ ਵਾਲੇ ਜਿਹੜੇ ਦਰਸ਼ਕ ਆ ਉਹ ਜ਼ਰੂਰ ਯਾਦ ਰੱਖਣ, 2 ਤੇ 3 ਅਪ੍ਰੈਲ ਫਰਾਈਡੇ ਤੇ ਸੈਚਰਡੇ ਮੈਨਸਫੀਲਡ ਈਗਲ ਜਿਹੜਾ ਸਪੋਰਟਸ ਕੰਪਲੈਕਸ ਆ ਮੈਨਸਫੀਲਡ ਦੇ ਵਿੱਚ, ਉੱਥੇ ਤੁਸੀਂ ਹੁਮਾ ਕੇ ਪਹੁੰਚਣਾ ਆ ਪਰਿਵਾਰਾਂ ਦੇ ਸਮੇਤ। ਗੋਲਡ ਕੋਸਟ ਤੋਂ ਬਹੁਤ ਸਾਰੇ ਦੋਸਤ ਆਉਣਗੇ, ਸਨਸ਼ਾਈਨ ਤੋਂ, ਕਿਉਂਕਿ ਲਾਗਲੇ ਇਲਾਕੇ ਨੇ, ਈਵਨ ਕਿ ਕੇਨਸ ਤੋਂ ਵੀ ਸਾਡੀ ਆਡੀਅנס ਜਿਹੜੀ ਆ ਇੱਥੇ ਦੇਖਣ ਦੇ ਲਈ ਮੈਚ ਆ ਰਹੀ ਆ। ਤੇ ਬਹੁਤ ਵਧੀਆ ਇਹ ਜਿਹੜਾ ਫੈਸਟੀਵਲ ਆ ਇੱਕ ਤਰ੍ਹਾਂ ਦਾ ਸਿੱਖ ਗੇਮਸ
ਗੇਮਸ ਇਹ ਹੋਣ ਜਾ ਰਿਹਾ ਆ ਤੇ ਤੁਸੀਂ ਜ਼ਰੂਰ ਇਹਦੇ ਵਿੱਚ ਸ਼ਮੂਲੀਅਤ ਕਰੋ। ਤੇ ਭਿੰਡਰ ਸਾਹਿਬ, ਕਿਉਂਕਿ ਸਿੱਖ ਗੇਮਸ ਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼ ਇਹ ਅਹਿਮ ਪਾਰਟ ਰਿਹਾ ਸਾਡੇ ਵਿਰਾਸਤ ਦੇ ਨਾਲ, ਚਾਹੇ ਉਹ ਲੋਕ ਗੀਤਾਂ ਦੀ ਗੱਲ ਕਰ ਲਈਏ, ਭੰਗੜੇ ਦੀ ਗੱਲ ਕਰ ਲਈਏ, ਕਲਚਰਲ ਐਕਟੀਵਿਟੀਜ਼ ਵੀ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਤਰੀਕੇ ਦੀਆਂ ਹੈਗੀਆਂ? ਹਾਂਜੀ, ਦੇਖੋ ਜੀ, ਸਾਡੇ ਪਹਿਲਾ ਦਿਨ ਹੈ ਜਿਹੜਾ 2 ਤਰੀਕ ਦਾ ਜਿਹੜਾ ਦਿਨ ਹੈ, ਉਦੋਂ 8 ਵਜੇ ਸਾਡੀਆਂ ਸਪੋਰਟਸ ਸ਼ੁਰੂ ਹੋ ਜਾਣਗੀਆਂ ਜੀ। 11 ਵਜੇ ਅਸੀਂ ਥੋੜੀ ਦੇਰ ਲਈ ਰੋਕਾਂਗੇ ਓਪਨਿੰਗ ਸੈਰਾਮਨੀ ਲਈ ਜੀ। ਫਿਰ ਸਾਡੀਆਂ 5 ਵਜੇ ਜਿਹੜੀਆਂ ਪਹਿਲੇ ਦਿਨ ਲੀਗ ਮੈਚਸ ਸਾਰੇ ਫਿਨਿਸ਼ ਹੋ ਜਾਣਗੇ। ਨੈਕਸਟ ਡੇ ਜਿਹੜਾ ਸੈਟਰਡੇ ਦਾ ਦਿਨ ਹੈ, ਉਸ ਦਿਨ ਸਾਡੇ ਸੈਮੀ ਫਾਈਨਲ ਤੇ ਫਾਈਨਲ ਜਿਹੜੇ ਮੋਸਟਲੀ ਸੌਕਰ ਦੇ ਜਿਹੜੇ ਆ ਉਹ 12 ਵਜੇ ਤੱਕ ਫਿਨਿਸ਼ ਹੋ ਜਾਣਗੇ ਤੇ 1 ਵਜੇ ਤੋਂ ਲੈ ਕੇ 5:30 ਵਜੇ ਤੱਕ ਸਾਡਾ ਕਲਚਰਲ ਪ੍ਰੋਗਰਾਮ ਚੱਲੇਗਾ ਜੀ। ਤੇ 5:30 ਸਾਨੂੰ ਹਦਾਇਤ ਹੈ ਗਰਾਊਂਡਸ ਵੱਲੋਂ ਕਿ ਸਾਨੂੰ ਉੱਥੇ ਬੰਦ ਕਰਨਾ ਪਏਗਾ। ਹਾਂਜੀ, ਪਰ ਉਨੀ ਦੇਰ ਸਾਡਾ ਪ੍ਰੋਗਰਾਮ ਹੈ ਜਿਹੜਾ ਅਸੀਂ ਮਤਲਬ ਪ੍ਰੋਪਰਲੀ ਸਾਡੇ ਕੋਲੇ 11 ਗਿੱਧੇ, ਭੰਗੜੇ, ਬਾਲੀਵੁੱਡ ਡਾਂਸਸ ਤੇ ਇਦਾਂ ਦੀ ਜਿਹੜੀ ਮਤਲਬ ਪਰਫਾਰਮੈਂਸਿਸ ਨੇ ਸਾਡੀਆਂ ਸਾਡੇ ਲੋਕਲ ਬੱਚੇ ਨੇ, ਸਾਡੇ ਹੋਰ ਵੀ ਭੰਗੜੇ ਦੇ ਗਰੁੱਪ ਨੇ ਤੇ ਉਹ ਸਾਰੇ ਉੱਥੇ ਪ੍ਰੋਗਰਾਮ ਜਿਹੜਾ ਉਹ ਚਲਾਉਣਗੇ ਜੀ। ਤੇ ਨਾਲ ਨਾਲ ਜਿੱਦਾਂ ਕੋਵਿਡ ਦਾ ਬੜਾ ਪ੍ਰਭਾਵ ਹੈਗਾ ਤੇ ਕੋਵਿਡ ਦੇ ਕਰਕੇ ਕਿੱਦਾਂ ਦੀਆਂ ਇੰਸਟਰਕਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ, ਕੋਈ ਗੈਪ ਦਾ ਜਾਂ ਕਿੱਦਾਂ ਕੋਈ ਹੈ ਤੁਹਾਡੇ ਵੱਲੋਂ ਇੰਸਟਰਕਸ਼ਨਸ? ਹਾਂਜੀ, ਦੇਖੋ ਜੀ, ਐਂਟਰੀ ਇਹ ਗਰਾਊਂਡ ਪਾਰਟਿਕੂਲਰਲੀ ਇਸੇ ਕਰਕੇ ਲਿਆ ਗਿਆ ਹੈ ਕਿ ਫੁੱਲੀ ਫੈਂਸਡ ਗਰਾਊਂਡ ਹੈ ਤੇ ਉਹਦੇ ਵਿੱਚ ਐਂਟਰੀ ਜਿਹੜੀ ਹੈ ਉਹ ਮਤਲਬ ਇੱਕ ਕਾਰ ਹੀ ਅੰਦਰ ਜਾ ਸਕਦੀ ਹੈ ਤੇ ਉਹ ਤੁਹਾਨੂੰ ਸਕੈਨ ਕਰਨਾ ਪਏਗਾ ਉੱਥੇ ਜਦੋਂ ਤੁਸੀਂ ਐਂਟਰ ਕਰਦੇ ਹੋ। ਸਾਡੇ ਜਿੰਨੇ ਵੀ ਪਲੇਅਰਸ ਨੇ ਉਹ ਵੈਬਸਾਈਟ ਦੇ ਥਰੂ ਰਜਿਸਟਰ ਹੋਣਗੇ, ਉਹ ਜਿਹੜੇ ਪਹਿਲਾਂ ਵੀ ਖੇਡਣਗੇ, ਬਾਅਦ ਚੋਂ ਵੀ ਸੈਕੰਡ ਡੇ ਵੀ ਜਿਹੜੇ ਖੇਡਦੇ ਨੇ। ਪਰ ਜਿਹੜੀਆਂ ਐਂਟਰੀਆਂ ਪਬਲਿਕ ਦੀ ਐਂਟਰੀ ਹੈ ਉਹ ਸਾਰੇ ਆਪਣਾ QR ਕੋਡ ਸਕੈਨ ਕਰਕੇ ਤੇ ਫਿਰ ਪਾਰਕਿੰਗ ਕਰਨਗੇ ਜਾਂ ਐਂਟਰੈਂਸ ਜਿਹੜੀ ਹੈ ਜੇ ਕੋਈ ਪਬਲਿਕ ਟਰਾਂਸਪੋਰਟ ਲੈ ਕੇ ਆਉਂਦਾ ਜਾਂ ਵੈਸੇ ਆਉਂਦਾ ਬਾਹਰ ਪਾਰਕ ਕਰਕੇ ਉਹਨੂੰ ਵੀ ਉਹ ਸਕੈਨ ਕਰਨਾ ਪਏਗਾ ਜੀ। ਤੇ ਖੈਰ ਤੁਹਾਡਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸ਼ਾਰਟ ਨੋਟਸ ਦੇ ਉੱਤੇ ਪਹਿਲਾਂ ਤਾਂ ਤੁਹਾਡੀ ਬਹਾਦਰੀ ਨੂੰ ਸਲਾਮ ਆ ਕਿ ਤੁਸੀਂ ਅਸੈਪਟ ਕਰ ਲਿਆ ਕਿ 2 ਵੀਕਸ ਦੇ ਵਿੱਚ ਐਡਾ ਵੱਡਾ, ਮੈਂ ਤਾਂ ਹੈਰਾਨ ਸੀ ਇਸ ਗੱਲ ਦੇ ਵਿੱਚ ਕਿ ਤੁਸੀਂ ਵੀ ਅਸੈਪਟ ਕਰ ਲਿਆ, ਨਹੀਂ ਤਾਂ ਬੰਦਾ ਆਨਾਕਾਨੀ ਕਰਦਾ ਕਿ ਐਡਾ ਵੱਡਾ ਫਾਈਨੈਂਸ ਕਿੱਦਾਂ ਤੁਸੀਂ ਕਰਨਾ। ਪਰ ਤੁਹਾਡੇ ਤੇ ਮਾਣ ਆ ਕਿ ਤੁਸੀਂ ਇਹ ਸੁਚਾਰੂ ਰੂਪ ਦੇ ਵਿੱਚ ਲੈ ਕੇ ਜਾਓਗੇ ਅੱਗੇ ਤੇ ਸਾਡੇ ਹੋਰ ਵੀ ਮਾਣਮੱਤੀ ਗੇਮਸ ਇਹ ਹੋ ਨਿਭਣਗੀਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਹਾਡਾ ਇੱਥੇ ਆਉਣ ਦੇ ਲਈ। ਥੈਂਕ ਯੂ ਜੀ। ਤੇ ਦੋਸਤੋ, ਇੰਡੋਸ ਟੀਵੀ ਇਸ ਪ੍ਰੋਗਰਾਮ ਨੂੰ ਲਾਈਵ ਕਵਰੇਜ ਕਰੇਗਾ। ਤੁਸੀਂ ਇੰਡੋਸ ਟੀਵੀ ਨੂੰ ਲਾਈਵ ਟੀਵੀ ਦੇ ਉੱਤੇ, ਰੀਅਲ ਟੀਵੀ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ, ਜੁਗਨੀ ਟੀਵੀ ਦੇ ਉੱਤੇ, ਸ਼ਾਵਾ ਰੇਡੀਓ ਉਹਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਲਾਈਵ ਜਿਹੜਾ ਫੇਸਬੁੱਕ, YouTube ਚੈਨਲ ਦੇ ਉੱਤੇ ਵੀ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਿੱਖ ਗੇਮਸ ਨੂੰ ਬ੍ਰੌਡਕਾਸਟਿੰਗ ਤੁਸੀਂ ਦੇਖ ਸਕਦੇ ਹੋ। ਕੋਈ ਵੀ ਫੀਡਬੈਕ ਹੋਈ ਤੁਸੀਂ ਜ਼ਰੂਰ ਨਾਲ ਦੀ ਨਾਲ ਸਾਂਝੀ ਕਰ ਸਕਦੇ ਹੋ। ਲਾਈਵ ਸਾਡੇ ਕਮੈਂਟ ਜਿਹੜੇ ਆ ਉਹ ਵੀ ਅਸੀਂ ਸਾਂਝੇ ਕਰ ਸਕਦੇ ਹਾਂ ਉਹਨਾਂ ਪ੍ਰੋਗਰਾਮਾਂ ਦੇ ਵਿੱਚ, ਤਾਂ ਕਿ ਹੋਰ ਵੀ ਬੈਟਰ ਜਿਹੜੀ ਇਹ ਗੇਮਸ ਆ, ਜਿਹੜੇ ਦੂਰ ਦਰਾਡੇ ਦੇ ਵਿੱਚ ਸਾਡੇ ਦੋਸਤ ਬੈਠੇ ਨੇ, ਉਹ ਵੀ ਇਹਦੇ ਵਿੱਚ ਇੱਕ ਭਾਈਵਾਲੀ ਨਿਭਾ ਸਕਣ। ਤੇ ਤੁਸੀਂ ਯਾਦ ਰੱਖਣਾ ਹੈ ਮੈਨਸਫੀਲਡ ਦੇ ਵਿੱਚ ਈਗਲ ਸਪੋਰਟਸ ਕੰਪਲੈਕਸ ਦੇ ਵਿੱਚ 2 ਤੇ 3 ਅਪ੍ਰੈਲ ਫਰਾਈਡੇ ਤੇ ਸੈਚਰਡੇ, ਜਿਹੜਾ ਕਿ ਈਸਟਰ ਫਰਾਈਡੇ ਤੇ ਸੈਚਰਡੇ ਆ, ਨਾਰਮਲੀ ਛੁੱਟੀਆਂ ਹੁੰਦੀਆਂ, ਤੁਸੀਂ ਪਰਿਵਾਰ ਦੇ ਸਮੇਤ ਪਹੁੰਚੋ ਤੇ ਇਹ ਸਾਡੇ ਜਿਹੜੇ ਵੀਰ ਆ, ਜਿਹੜੇ ਵਲੰਟੀਅਰ ਕੰਮ ਕਰਦੇ ਆਪਣੇ ਕੰਮਾਂ-ਕਾਰਾਂ ਨੂੰ ਛੱਡ ਕੇ ਇਹਦੇ ਵਿੱਚ ਭਾਈਵਾਲੀ ਨਿਭਾ ਰਹੀ ਆ ਤੇ ਤੁਸੀਂ ਸਿਰਫ ਸ਼ਮੂਲੀਅਤ ਕਰਨੀ ਆ ਤੇ ਇਹਨਾਂ ਦਾ ਮਾਣ ਵਧਾਉਣਾ, ਤਾਂ ਕਿ ਇਹ ਅੱਗੇ ਤੋਂ ਵੀ ਹੋਰ ਵਧੀਆ ਤੋਂ ਵਧੀਆ ਇਵੈਂਟਸ ਸਾਡੇ ਕਮਿਊਨਿਟੀ ਦੇ ਵਾਸਤੇ ਲੈ ਕੇ ਆ ਸਕਣ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। Audio Jungle.